इंडियन स्टेट ने इन्हां दा कानून फलाउट किया है, कनेडा च भी किया है, यूके च भी किया है। जो भाई हरदीप सिंह निज्जर की कुर्बानी है, क्योंकि कुर्बानी है बिल्कुल वैल विदन द लॉ च रहिंदे अपनी गल करन दी है, ਉਹਦੇ ਲਈ कैंडल लाइट विजल ਹੁੰਦੇ ਨੇ, ਉਹਨਾਂ ਦੇ ਉਸ ਦੇ ਨੂੰ ਹਾਈਲਾਈਟ ਕਰਨ ਦੇ ਲਈ ਜਿਹੜੇ ਇਸ ਵੇਲੇ ਉਤੇਜਿਤ ਹੋ ਕੇ ਜਾਂ ਭੜਕਾੜ ਚ ਆ ਕੇ ਸੋਸ਼ਲ ਮੀਡੀਆ ਤੇ ਕਹੀਏ ਵੀ ਕਰ ਲਓ ਜੀ ਹੋਰ ਵਿਖਾਵੇ, ਹੁਣ ਬਸ ਅਸੀਂ ਵਿਖਾਵਿਆਂ ਜੋਗੇ ਰਹਿਣਾ। ਹਾਲਾਂ ਜਿਹੜੇ ਇਸ ਕਿਸਮ ਦੀਆਂ ਗੱਲਾਂ ਕਰਨ ਵਾਲੇ ਨੇ ਉਹਨਾਂ ਦਾ ਦੀ ਆਪਣਾ ਤੁਸੀਂ ਬਹੁਤ ਵਾਰੀ ਦੇਖੋਗੇ ਤੇ ਉਹ ਨਾ ਵਿਖਾਵਿਆਂ ਚ ਹੋਣ ਵਾਲੇ ਸੀ, ਨਾ ਉਹਨਾਂ ਤੋਂ ਕੁਝ ਹੋਰ ਹੋਣਾ। ਹੁਣ ਇਹ ਕਹਿਣਾ ਜੀ ਅਸੀਂ ਭਾਜੀ ਮੋੜਾਂਗੇ, ਜਦੋਂ ਮੋੜ ਲਾਂਗੇ ਉਦੋਂ ਅਸੀਂ ਕਹਾਂਗੇ ਕਿ ਭਾਈ ਭਾਜੀ ਮੋੜ ਦਿੱਤੀ। ਹੁਣ ਤੁਸੀਂ ਇਸ ਕਿਸਮ ਦਾ ਕਰਕੇ ਉਹਨਾਂ ਨੂੰ ਹੀ ਮੌਕੇ ਦੇ ਰਹੇ ਹੋ ਇਸ ਕਿਸਮ ਦੀ ਗੱਲ ਦੇ। ਜਦੋਂ ਹਕੂਮਤਾਂ ਇਸ ਕਿਸਮ ਦਾ ਘਟੀਆ ਹਥਿਆਰ ਚੁਣਦੀਆਂ ਨੇ, ਮਤਲਬ ਕੀ ਹੁੰਦਾ ਕਿ ਡਰ ਪੈਦਾ ਕੀਤਾ ਜਾਏ, ਖੌਫ ਪੈਦਾ ਕੀਤਾ ਜਾਏ ਔਰ ਪਿੱਛੇ ਹਟਾ ਦਿੱਤਾ ਜਾਏ। दर्शकों, ब्रेक तो बाद तुहाडा सब दा भरपूर स्वागत है। सो व्यूअर्स, गलबात करन जा रहे हैं कि भारतीय एजेंसियां दी डायस्पोरा सिखां दे खिलाफ विड्डी गई खूनी लड़ाई नाल सिखां ने किवें निबड़ना है, इस बारे सिर जोड़ के बैठन अते गंभीर विਉਂਤਬੰਦੀ करन दी लोड़ है। सो इस बारे आपां गलबात करन जा रहे हैं। सो असीं चाहांगे कि तुसां इस तरह बड़े नाल देखण सुन लिया, लिखण लई तुहाडा सब दा बहुत बहुत शुक्रिया जी। डॉक्टर साहब की कहना चाहोगे? देखो भाई हरदीप सिंह निज्जर होरां दी पोलिटिकल असैसीनेशन, सियासी कतल तो बाद जिथे एक पासे बड़ा सेंस ऑफ शॉक है सिख कम्युनिटी च, दूसरे पासे रिवेंज ਜਾਂ बदले की भावना वाले मैसेज भी कुछ नौजवानों वालों सोशल मीडिया ते देखे जा सकते हैं। बिल्कुल। पर एक जिहड़ा वड्डा गंभीर तबका जिहड़ा हमेशा इस सारी घटना नूं इन आइसोलेशन नहीं देखता, इस नूं उस लड़ी का हिस्सा समझदा है। और जिन्हां ने पिछले 39-40 सालों खास तौर पर एक्शन रिएक्शन पॉलिटिक्स देखी है, एजेंट प्रोवोकेटर्स राही ਜਾਂ कैटां राही जिहड़ी खेड भी उन्होंने खेडी, फिर कैटां और ਸਿੰਘਾਂ ਦੀ आपसी टकराव की लाइन, फिर सिख बाणियां दे विच किवें उन्होंने जिहड़ा अपनी घुसपैठ करके फिर पंजाब दे विच ਉਹ जिहड़ी सारी हमदर्दी सी मूवमेंट ਲਈ ਉਹਨੂੰ ख़त्म करने की कोशिश की। और फिर स्टेट का नैरेटिव किवें वेचिया कि आतंकवाद, अलगाववाद, उग्रवाद, जिवें वो नैरेटिव जून 84 ਦੇ ਘੱਲੂਘਾਰੇ ਵੇਲੇ कह के कि जी असी दरबार साहब ਨੂੰ आज़ाद करवा लिया और हुण ਜਿਹੜਾ ਉਹ ਸ਼ਰਧਾਲੂ ਜਿਹੜੇ ਨੇ ਉਹ ਸ਼ਰਧਾ ਨਾਲ ਜਾ ਸਕਦੇ ਨੇ। ਸੋ ਇਹੀ 84 ਤੋਂ 94-95 ਤੱਕ ਦਾ ਨੈਰੇਟਿਵ ਉਹਨਾਂ ਨੇ ਬਿਲਟ ਕਰਕੇ ਫਿਰ ਕਿਵੇਂ ਬੁੱਚੜ ਬੇਅੰਤਾ ਔਰ KP ਗਿੱਲ ਵਰਗਿਆਂ ਨੂੰ ਕਿਵੇਂ ਆਈਕੋਨਿਕ ਫਿਗਰ ਜਿਹੜੀਆਂ ਅੱਜ ਤੱਕ ਵੀ ਉਹਨਾਂ ਦੇ ਜਿਹੜਾ ਉਹ ਪ੍ਰੈਜ਼ੈਂਟ ਕਰਦੇ ਨੇ। ਔਰ ਦੂਸਰੇ ਪਾਸੇ ਆਪਣੇ ਹੀ ਜਿਹੜੇ ਇੰਟੈਲੀਜੈਂਸ ਚੀਫ ਜਿਵੇਂ ਮਲੋਏ ਤਾਰਸੀ ਔਰ ਦੂਸਰੇ IB, ਹੁਣ ਉਹ ਸਿੱਧੂ ਇੱਕ ਜਿਹੜਾ ਰਾਹ ਦਾ ਚੀਫ ਰਿਹਾ, ਕਿਤਾਬਾਂ ਲਿਖਵਾ ਕੇ ਤੇ ਦੂਜਾ ਤੀਜਾ ਇਹ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਕਿ ਕਾਲਾ ਦੌਰ ਤੇ ਇਹ ਤੇ ਉਹ ਇਸ ਕਿਸਮ ਦਾ। ਸੋ ਇਹ ਜਿਹੜਾ ਪਾਰਟ ਹੈ ਹੁਣ ਜਿਸ ਡਰਟੀ ਲੈਵਲ ਦੇ ਉੱਤੇ ਭਾਰਤੀ ਏਜੰਸੀਆਂ ਇਸ ਗੇਮ ਨੂੰ ਲੈ ਆਈਆਂ ਨੇ ਡਾਇਸਪੋਰਾ 'ਚ, ਬੇਸ਼ੱਕ ਜਿਵੇਂ ਅਸੀਂ ਅਕਸਰ ਇਹ ਮੈਂ ਰਿਪੀਟ ਕਰਦਾ ਔਰ ਇਹ ਹਰ ਇੱਕ ਨੂੰ ਜਦੋਂ ਮੈਂ ਇਹ ਕਹਿੰਦਾ ਕਿ ਭਾਈ ਸੌਫਟ ਟਾਰਗੇਟ ਕਿਤਾਬ ਪੜ੍ਹੋ ਜ਼ਰੂਰ, ਟੋਰਾਂਟੋ ਸਟਾਰ, ਗਲੋਬ ਐਂਡ ਮੇਲ ਦੇ ਦੋ ਇਨਵੈਸਟੀਗੇਟਿਵ ਜਰਨਲਿਸਟ ਨੇ ਜਿਹੜੀ ਲਿਖੀ ਕਿ ਕਿਵੇਂ ਈਵਨ 70s ਦੇ ਵਿੱਚ ਹੀ, ਲੇਟ 70s 'ਚ ਭਾਰਤੀ ਖੁਫੀਆ ਏਜੰਸੀਆਂ ਨੇ ਸਿੱਖ ਗੁਰਦੁਆਰਿਆਂ ਦੇ ਵਿੱਚ ਪੀਪ ਗੁਰਦੁਆਰਾ ਟੋਰਾਂਟੋ ਏਰੀਏ 'ਚ ਉਹਦੇ 'ਚ ਫਿਰ ਕਿਵੇਂ ਕੋਰਟ ਰੂਮ ਮਰਡਰ, ਫਿਰ ਜਿਹੜਾ ਕੀਤਾ ਅਮਰਜੀਤ ਸਿੰਘ ਸਮਰਾ ਨਾਂ ਦਾ ਬੰਦਾ ਉਹਨੂੰ ਕਿਵੇਂ ਕੱਢ ਕੇ ਸੇਫਲੀ ਜਿਹੜਾ ਉਹ ਲਿਜਾਇਆ ਗਿਆ ਔਰ ਕਿਵੇਂ ਉਹਦੀ ਵੀ ਫਿਰ ਬਾਰਗੇਨਿੰਗ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਜੀ ਇਹ ਅਸੀਂ ਤੁਹਾਨੂੰ ਦੇ ਦਿੰਦੇ ਹਾਂ, ਉਹ ਤੁਸੀਂ ਸਾਨੂੰ ਦੇ ਦਿਓ। ਸੋ ਇਹਨਾਂ ਦੀ ਔਰ ਉਸ 'ਚੋਂ ਹੀ ਸਭ ਤੋਂ ਵੱਡੀ ਡਿਜ਼ਾਸਟਰ ਜਿਹੜਾ ਹੁਣ 25 ਜੂਨ ਦਾ ਦਿਨ ਹੋਣਾ, 25 ਜੂਨ 1985 ਨੂੰ ਏਅਰ ਇੰਡੀਆ ਦਾ ਕਨਿਸ਼ਕਾ ਜਹਾਜ਼ ਸੁੱਟਿਆ ਗਿਆ, 329 ਮੁਸਾਫਰ ਉਸ 'ਚ ਮਾਰੇ ਜਾਂਦੇ ਨੇ। ਔਰ ਇਸ ਖੇਡ ਦੇ ਨਾਲ ਜਿੱਥੇ ਸਿੱਖਾਂ ਦਾ ਇਮੇਜ ਇੱਕ ਵਿਕਟਮ ਵਾਲਾ ਸੀ, ਕਿਉਂਕਿ ਵਿਕਟਮ ਅਸੀਂ ਸੀ ਜੂਨ 84 ਦਾ ਘੱਲੂਘਾਰਾ ਹਰ ਦੂਸਰਾ, ਲੇਕਿਨ ਜਿਹੜਾ ਵਰਤਾਰਾ 25 ਜੂਨ 1985 ਨੂੰ ਏਅਰ ਇੰਡੀਆ ਦੇ ਜਹਾਜ਼ ਦੇ ਨਾਲ ਵਰਤਾਇਆ ਗਿਆ
ਉਸ ਤੋਂ ਬਾਅਦ ਇਹੀ ਨਹੀਂ ਕਿ ਸਿੱਖਾਂ ਦਾ ਇਮੇਜ ਦਹਿਸ਼ਤਗਰਦੀ ਵਾਲਾ, ਖਾਲਿਸਤਾਨ ਦੀ ਮੂਵਮੈਂਟ ਨੂੰ ਇੰਟਰਨੈਸ਼ਨਲ ਟੈਰਰਿਜ਼ਮ ਦੇ ਖਾਤੇ 'ਚ ਲੈ ਆਂਦਾ ਗਿਆ। ਅੱਛਾ। ਔਰ ਪਿਛਲੇ ਫਿਰ ਨੈਕਸਟ ਅਗਲੇ 20 ਸਾਲ ਤੁਸੀਂ ਦੇਖੋਗੇ ਮੀਡੀਆ ਟ੍ਰਾਇਲ ਚਲਾਇਆ ਗਿਆ ਪੂਰਾ ਕਿ ਭਾਈ ਇਹ ਫਲਾਣਾ ਤੇ ਟਿਮਕਾ ਤੇ ਆਤੰਕਵਾਦ ਔਰ ਅੰਮ੍ਰਿਤਧਾਰੀ ਔਰ ਫਲਾਣੀ ਬੱਬਰ ਖਾਲਸਾ ਤੇ ਕੋਈ ਕਿਦੇ ਨਾਲ ਜੋੜ ਕੇ ਫਿਰ ISI ਐਂਗਲ ਵਿੱਚ ਲਿਆਓ। ਹਾਲਾਂ ਜਦੋਂ ਫਾਈਨਲ ਬ੍ਰਿਟਿਸ਼ ਕੋਲੰਬੀਆ ਕੋਰਟ ਦੇ ਵਿੱਚ ਐਕਵਿਟਲ ਹੁੰਦੀ ਹੈ, ਜਿਨ੍ਹਾਂ ਨੂੰ ਇਹਨਾਂ ਨੇ ਰਿਪਦਮਨ ਸਿੰਘ ਮਲਕ ਔਰ ਅਜੈਬ ਸਿੰਘ ਬਾਗੜੀ ਜਿਹੜੇ ਐਕਵਿਟ ਹੁੰਦੇ ਨੇ, ਜਿਨ੍ਹਾਂ ਦੇ ਉੱਤੇ ਪ੍ਰਾਈਮ ਬਣਾਇਆ ਹੋਇਆ ਸੀ, ਹੁਣ ਉਹੀ ਰਿਪਦਮਨ ਸਿੰਘ ਮਲਕ ਜਿਹੜਾ ਆਫਟਰ ਕਪਲ ਆਫ ਈਅਰਸ ਜਦੋਂ ਉਹ ਹੁੰਦਾ ਐਕਵਿਟ, ਉਹ ਏਜੰਸੀਆਂ ਉਹਨੂੰ ਵਾਪਸ ਭਾਰਤ ਸੱਦਦੀਆਂ ਨੇ, ਉਹਨੂੰ ਰੈੱਡ ਕਾਰਪੇਟ ਵੈਲਕਮ ਦਿੱਤੀ ਜਾਂਦੀ ਹੈ। ਉਹ TV ਚੈਨਲਾਂ 'ਤੇ ਬੈਠ ਕੇ ਕਹਿੰਦਾ ਕਿ ਜੀ ਉਹ ਤਾਂ ਹੈ ਹੀ ਨਹੀਂ, ਗੱਲ ਤਾਂ ਖਾਲਿਸਤਾਨ ਦੀ ਉੱਥੇ ਕੋਈ ਕਰਦਾ ਹੀ ਨਹੀਂ ਹੈ, ਉਹ ਤਾਂ ਉਹਨੂੰ ਬਿਲਕੁਲ ਉਸੇ ਹੀ ਪਹਿਲਾਂ ਨਾਂ ਨੂੰ ਇਸਤੇਮਾਲ ਕਰਕੇ ਸਿੱਖਾਂ ਨੂੰ ਇੰਟਰਨੈਸ਼ਨਲ ਟੈਰਰਿਜ਼ਮ ਦੇ ਖਾਤੇ 'ਚ ਪਾਇਆ ਗਿਆ। ਔਰ ਦੈਨ ਆਲ ਆਫ ਏ ਸਡਨ ਜਿਹੜਾ ਉਹ ਉਹਨਾਂ ਦਾ ਚਿਹਤ, ਫਿਰ ਜਦੋਂ ਵਾਪਸ ਆਉਂਦਾ ਇੱਥੇ ਤੇ ਉਸ ਦਾ ਕੁਝ ਵਕਤ ਬਾਅਦ ਉਹਦਾ ਕਤਲ ਕਰਵਾ ਦਿੱਤਾ ਉਸੇ ਸਰੀ ਸ਼ਹਿਰ ਦੇ ਵਿੱਚ। ਕਿਉਂਕਿ ਜਿਹੜੇ ਲੋਕ ਇਹ ਦੇਖੋ, ਜਿਹੜੇ ਦੋਨੋਂ ਸਾਈਡ ਆਫ ਦਾ ਆਇਲ ਨੇ, ਜਿਹੜੇ ਅੱਜ ਵੀ ਉਹਨਾਂ ਦੇ ਏਜੰਟ ਬਣਨ ਨੂੰ ਤਿਆਰ ਨੇ ਜਾਂ ਉਹਨਾਂ ਦੀ ਖੇਡਣਾ ਚਾਹੁੰਦੇ ਨੇ, ਪਤਾ ਉਹਨਾਂ ਨੂੰ ਵੀ ਇਹ ਹੋਣਾ ਚਾਹੀਦਾ ਵੀ ਅਲਟੀਮੇਟਲੀ ਜਦੋਂ ਤੁਹਾਡੇ ਤੋਂ ਕੋਈ ਕੰਮ ਲੈ ਲਿਆ ਜਾਂਦਾ ਹੈ ਫਿਰ ਤੁਹਾਨੂੰ ਉਹ ਰਹਿਣ ਨਹੀਂ ਦਿੰਦੇ ਹੈ। ਇਹ ਹਾਲ ਉਵੇਂ। ਤੇ ਫਿਰ ਜਿਹੜਾ ਦੂਜਾ ਪਾਸਾ ਹੈ, ਪਹਿਲਾਂ ਤਾਂ ਜਿਹੜਾ ਆਪਣਾ ਉਹਨਾਂ ਦਾ ਮੋਲ ਹੈ ਜਾਂ ਆਪਣਾ ਏਜੰਟ ਹੈ ਉਹਦਾ ਤੁਸੀਂ ਐਂਡ ਕਰਾਓ, ਤੇ ਉਦੋਂ ਵੀ ਦੋਸ਼ ਇਹੀ ਦਿੱਤਾ ਗਿਆ ਜਦੋਂ ਇਹ ਮਲਕ ਦੇ ਹੋਇਆ ਕਿ ਜੀ ਸ਼ੱਕ ਦੀ ਸੂਈ ਹਰਦੀਪ ਸਿੰਘ ਨਿੱਜਰ, ਸਰੀ ਗੁਰਦੁਆਰੇ ਦੀਆਂ ਚੋਣਾਂ ਔਰ ਫਲਾਣੇ 'ਚ ਹੋਣਾ, ਉਹਨੂੰ ਵੀ ਇੱਕ ਇਸ ਕਿਸਮ ਦਾ ਕਨਫਿਊਜ਼ਨ ਕਿ ਇਹਦਾ ਐਂਡ ਇਹ ਹੋਏ ਜੋ ਉਹਨਾਂ ਨੇ ਪੰਜਾਬ ਦੇ ਵਿੱਚ ਕੀਤਾ ਸੀ ਕੈਟਾਂ ਨਾਲ ਔਰ ਦੂਸਰਿਆਂ ਨਾਲ ਕਰਕੇ ਕਿ ਜੀ ਇਹ ਇਹਨਾਂ ਦਾ ਪਹਿਲਾਂ ਭਰਾ ਮਾਰੂ ਜੰਗ ਦਾ ਨਾਂ ਦੇ ਦਿਓ, ਫਿਰ ਕੈਟਾਂ ਨਾਲ ਜੋ, ਤੇ ਇੱਥੇ ਵੀ ਇਹ ਕਰੋ ਜੀ ਗੈਂਗਸਟਰ ਵਾਰਫੇਅਰ ਹੈ, ਇਹ ਗੈਂਗਸ ਨੇ, ਉਹਨਾਂ ਨੇ ਉਹਨਾਂ ਦਾ ਮਾਰਿਆ ਸੀ, ਉਹਨਾਂ ਨੇ ਉਹਨਾਂ ਦਾ। ਮੈਨੂੰ ਕੋਈ ਹੈਰਾਨੀ ਨਹੀਂ ਹੋਏਗੀ ਕਿ ਆਉਣ ਵਾਲੇ ਦਿਨਾਂ 'ਚ ਇਸ ਕਿਸਮ ਦੀ ਸਟੋਰੀ ਜਿਹੜੀ ਹੈ ਕੋਈ ਫਲੋਟ ਕੀਤੀ ਜਾਏ। ਹੁਣ ਇਸ ਸਾਰੇ ਦੇ ਚੱਲਦੇ ਆ ਮੈਂ ਸਮਝਦਾ ਵੀ ਜਿਹੜੇ ਇਸ ਵੇਲੇ ਉਤੇਜਿਤ ਹੋ ਕੇ ਜਾਂ ਭੜਕਾੜ 'ਚ ਆ ਕੇ ਸੋਸ਼ਲ ਮੀਡੀਆ ਤੇ ਕਹੀਏ ਵੀ ਕਰ ਲਓ ਜੀ ਹੋਰ ਵਿਖਾਵੇ, ਹੁਣ ਬਸ ਅਸੀਂ ਵਿਖਾਵਿਆਂ ਜੋਗੇ ਰਹਿਣਾ। ਹਾਲਾਂ ਜਿਹੜੇ ਇਸ ਕਿਸਮ ਦੀਆਂ ਗੱਲਾਂ ਕਰਨ ਵਾਲੇ ਨੇ ਉਹਨਾਂ ਦੀ ਆਪਣਾ ਤੁਸੀਂ ਬਹੁਤ ਵਾਰੀ ਦੇਖੋਗੇ ਤੇ ਉਹ ਨਾ ਵਿਖਾਵਿਆਂ 'ਚ ਹੋਣ ਵਾਲੇ ਸੀ, ਨਾ ਉਹਨਾਂ ਤੋਂ ਕੁਝ ਹੋਰ ਹੋਣਾ, ਲੇਕਿਨ ਉਹ ਤੁਹਾਨੂੰ ਇਹ ਵੀ ਇੱਕ ਆਪਣਾ ਤਰੀਕਾ ਹੁੰਦਾ ਕੱਢਣ ਦਾ। ਜਿਵੇਂ ਮੈਂ ਅਕਸਰ ਉਹ ਖੰਡੇ ਕੁੱਤਿਆਂ ਦੀ ਗੱਲ ਕਰਦਾ ਕਿ ਵੀ ਇੱਕ ਤਾਂ ਸ਼ਿਕਾਰੀ ਕੁੱਤਾ ਚੜ੍ਹਦਾ, ਇੱਕ ਉਹ ਖੰਡੇ ਹੁੰਦੇ ਨੇ ਜਦੋਂ ਸ਼ਿਕਾਰ ਦੌੜ ਕੇ ਕੁੱਤਿਆਂ ਤੋਂ ਵੜ ਜਾਂਦਾ ਉਹ ਗ੍ਰੀਨ ਦੂਸਰੇ ਪਾਸੇ, ਤੇ ਉਹਦੇ 'ਚ ਕੁੱਤਾ ਵੜ ਨਹੀਂ ਸਕਦਾ ਸ਼ਿਕਾਰੀ ਕਿਉਂਕਿ ਉਹ ਬੜਾ ਥਿਕ, ਉਹ ਫਿਰ ਜਿਹੜੇ ਨਿੱਕੇ ਖੰਡੇ ਕੁੱਤੇ ਨੇ ਉਹ ਵਿੱਚ ਵੜ ਕੇ ਉਹਨੂੰ ਉਠਾਉਂਦੇ ਨੇ, ਉੱਠ ਕੇ ਫਿਰ ਦੌੜਨ ਲੱਗਦਾ, ਜਦੋਂ ਬਾਹਰ ਆਉਂਦਾ ਉਹਨੂੰ ਉਠਾ ਲੈਂਦੇ ਨੇ। ਸੋ ਪਹਿਲੀ ਗੱਲ ਤਾਂ ਮੈਂ ਸਮਝਦਾ ਵੀ ਇਹ ਜਿਹੜਾ ਇਸ ਕਿਸਮ ਦੀ ਭੜਕਾਟ ਹੈ ਇਸ ਤੋਂ ਬਚਣ ਦੀ ਲੋੜ ਹੈ। ਹੁਣ ਇਹ ਕਹਿਣਾ ਜੀ ਅਸੀਂ ਭਾਜੀ ਮੋੜਾਂਗੇ, ਜਦੋਂ ਮੋੜ ਲਾਂਗੇ ਉਦੋਂ ਅਸੀਂ ਕਹਾਂਗੇ ਕਿ ਭਾਜੀ ਮੋੜ ਦਿੱਤੀ। ਹੁਣ ਤੁਸੀਂ ਇਸ ਕਿਸਮ ਦਾ ਕਰਕੇ ਉਹਨਾਂ ਨੂੰ ਹੀ ਮੌਕੇ ਦੇ ਰਹੇ ਹੋ ਇਸ ਕਿਸਮ ਦੀ ਗੱਲ ਦੇ। ਸੈਕੰਡਲੀ ਮੈਂ ਸਮਝਦਾ ਵੀ ਇਹ ਕੋਈ ਛੋਟੀ ਜੰਗ ਨਹੀਂ ਹੈ, ਜਿਸ ਲੈਵਲ ਤੇ ਜੇ ਇੰਡੀਅਨ ਸਟੇਟ ਇੰਨੀ ਬੇਸ਼ਰਮ ਹੋ ਗਈ ਕਿ ਇਹਦੇ ਚੱਲਦਿਆਂ ਕਿ ਜਿੱਥੇ ਪਤਾ ਹੈ ਕਿ ਭਾਈ ਉਹਨਾਂ ਨੇ ਲਾਹੌਰ 'ਚ ਕੀ ਕੀਤਾ ਹੈ, ਸਿੱਖਾਂ ਨੇ ਤਾਂ ਹਰ ਥਾਂ ਭੋਗ ਪਾਏ, ਪਰਮਜੀਤ ਸਿੰਘ ਪੰਜਵੜ ਦੀ ਯਾਦ 'ਚ ਔਰ ਭਾਰਤੀ ਏਜੰਸੀਆਂ ਦੇ ਸਿਰਾ ਹੈ। ਅਵਤਾਰ ਸਿੰਘ ਖੰਡੇ ਦੇ ਮਾਮਲੇ 'ਚ ਅਜੇ ਚੱਲ ਹੀ ਰਿਹਾ ਸੀ ਜਦੋਂ ਆਟੋਪਸੀ ਦੀ ਗੱਲ ਆਈ, ਤੇ ਇੱਥੇ ਤਾਂ ਕੋਈ ਫਿਰ ਹੁਣ ਸ਼ੱਕ ਰਹਿਣ ਵਾਲੀ ਗੱਲ ਹੀ ਨਹੀਂ ਹੈ ਕਿ ਵੀ ਕਿਹਨੇ ਕੀ ਕੀਤਾ ਔਰ ਇਹਨਾਂ ਦੇ ਬਿਹਾਈਂਡ ਕੌਣ ਹੈ। ਸੋ ਇਹ ਮੂਮੈਂਟ ਆਫ ਜਿਹਨੂੰ ਅੰਗਰੇਜ਼ੀ 'ਚ ਲਫ਼ਜ਼ ਕੰਟੈਂਪਲੇਸ਼ਨ ਕਿਹਾ ਜਾਂਦਾ ਹੈ, ਕੰਟੈਂਪਲੇਸ਼ਨ ਹੁੰਦਾ ਹੈ ਕੱਲਾ ਚਿੰਤਨ ਨਹੀਂ ਹੁੰਦਾ ਜਾਂ ਸੋਚ ਵਿਚਾਰ ਨਹੀਂ ਹੁੰਦਾ। ਜਿਵੇਂ ਜਦੋਂ ਭਾਈ ਗੁਰਦਾਸ ਜੀ ਇਹ ਯਾਦ ਕਰਵਾਉਂਦੇ ਨੇ ਕਿ ਭਾਈ ਤੁਸੀਂ ਇਹ ਦੇਖੋ ਕਿ ਕਿਸ ਉਦਮ ਤੇ ਰਾਜ ਮਿਲਿਆ, ਇਹ ਕੰਟੈਂਪਲੇਸ਼ਨ ਕਿ ਤੁਸੀਂ ਬੈਠੇ ਸ਼ਤਰੂ ਤੇ ਸਭ ਹੋਵੇ ਮੀਤਾ। ਹੁਣ ਕੰਟੈਂਪਲੇਸ਼ਨ ਕੀ ਹੈ ਕਿ ਅਸੀਂ ਠੀਕ ਹੈ ਇੱਥੋਂ ਦੀਆਂ ਅਸੀਂ ਏਜੰਸੀਆਂ ਨੂੰ ਵੀ ਅਲਰਟ ਕੀਤਾ ਹੈ, ਆਉਣ ਵਾਲੇ ਦਿਨਾਂ 'ਚ ਉਹਨਾਂ ਦੇ ਨਾਲ ਮੀਟਿੰਗਸ ਵੀ ਹੋਣਗੀਆਂ। ਇਹ ਵੀ ਹੈ ਕਿ ਜੇ ਹਥਿਆਰਾਂ ਦੇ ਲਾਇਸੈਂਸ ਹੋਣੇ ਚਾਹੀਦੇ ਨੇ, ਆਪਣੀ ਪ੍ਰੋਟੈਕਸ਼ਨ ਰੱਖੋ, ਹਰ ਕੋਈ ਜਿਹੜਾ ਉਸ ਨੂੰ ਆਪਣਾ ਇੱਧਰ ਉੱਧਰ ਉਹ ਵੀ ਜ਼ਰੂਰੀ ਨੇ ਮੈਸ਼ਰਸ। ਪਰ ਇੱਕ ਗੱਲ ਦਾ ਧਿਆਨ ਰਹੇ ਕਿ ਜਿਹੜੀਆਂ ਟਾਰਗੇਟਿਡ ਕਿਲਿੰਗਸ ਹੁੰਦੀਆਂ ਨੇ ਉਹਦੇ 'ਚ ਤੁਹਾਡੇ ਕੋਲ ਹੁਣ ਪਰਮਜੀਤ ਸਿੰਘ ਪੰਜਵੜ ਕੋਲ ਵੀ ਤਾਂ ਸਿਕਿਉਰਿਟੀ ਗਾਰਡ ਸੀ 2, ਕਿਉਂਕਿ ਜਦੋਂ ਇਸ ਵੇਲੇ ਦੇਖਣ ਵਾਲੀ ਗੱਲ ਇਹ ਹੈ ਕਿ ਵੀ ਇਹ ਇੰਟਰਨੈਸ਼ਨਲ ਲਾਅ ਨੂੰ ਫਲਾਊਟ ਕਰਕੇ
ਇਹ ਜਿਹੜਾ ਇੰਟਰਫੀਅਰ ਇਹਨਾਂ ਨੇ ਪਹਾੜੇ ਦੇ ਟੱਟੂ ਅੱਜ ਕੱਲ ਮਰਸਨਰੀ ਜਿੱਥੋਂ ਮਰਜ਼ੀ ਤੁਹਾਨੂੰ ਮਿਲ ਜਾਂਦਾ ਹੈ ਔਰ ਇਹ ਇਸ ਮੁੱਦੇ ਦੇ ਉੱਤੇ ਇੱਕ ਤਾਂ ਸਾਨੂੰ ਜਿਹੜਾ ਉਹ ਗੰਭੀਰ ਵਿਚਾਰ ਕਰਨ ਦੀ ਲੋੜ ਹੈ ਕਿ ਭਾਈ ਇਸ ਸਾਰੇ ਨੂੰ ਅਸੀਂ ਇਹਦੇ 'ਚ ਤਾਂ ਕੋਈ ਦੋ ਰਾਵਾਂ ਨਹੀਂ ਨੇ ਕਿ ਰਾਹ ਦੀ ਔਰ ਇਹਨਾਂ ਦੀਆਂ ਬਾਕੀ ਏਜੰਸੀਆਂ ਕਿੰਨੀਆਂ ਹੋਰ ਰਾਹ ਦੀ ਕਿਹੜੀ ਇਹਨਾਂ ਨੇ ਕੋਈ ਸੈਪਰੇਟ ਡਿਵੀਜ਼ਨ ਬਣਾਈ ਹੈ ਜਿਨ੍ਹਾਂ ਨੂੰ ਟਾਸਕ ਦਿੱਤੀ ਕਹਿਣ ਨੂੰ ਤਾਂ NIA ਹੁਣ NIA ਇੰਗਲੈਂਡ 'ਚ ਪਹੁੰਚਦੀ ਹੈ ਵਿਦਨ ਡੇਜ਼ ਉਹ 74 ਕੇ 75 ਬੰਦਿਆਂ ਦੀਆਂ ਫੋਟੋਆਂ ਆਪਣੇ ਵੈਬਸਾਈਟ ਤੇ ਪਾ ਦਿੰਦੇ ਨੇ ਉਹ ਲੋਕ ਜਿਨ੍ਹਾਂ ਨੇ ਉਸ ਪ੍ਰੋਟੈਸਟ ਦੇ ਵਿੱਚ ਸ਼ਮੂਲੀਅਤ ਕੀਤੀ ਜਿਹੜੀ ਇੰਡੀਅਨ ਹਾਈ ਕਮਿਸ਼ਨ ਦੇ ਬਾਹਰ ਹੋਈ ਝੰਡਾ ਲਾਉਣ ਵਾਲਾ ਤੇ ਇੱਕ ਹੈ ਉਹਨੇ ਵੀ ਕੋਈ ਕ੍ਰਾਈਮ ਨਹੀਂ ਕੀਤਾ ਝੰਡਾ ਲਾਉਣਾ ਕੋਈ ਅਮਰੀਕਨ ਜਾਂ UK ਦੇ ਲਾਅ 'ਚ ਨਹੀਂ ਹੈ ਲੇਕਿਨ ਇਹ ਇੱਕ ਉਸ ਕਿਸਮ ਦਾ ਕੈਂਪੇਨ ਹੈ ਵੀ ਉਹ 75 ਬੰਦਿਆਂ ਉਹਨਾਂ ਨੇ ਕਿਹਾ ਜੀ ਔਰ ਉੱਥੇ ਉਹਨਾਂ ਦਾ ਮੀਡੀਆ ਕੀ ਖਬਰਾਂ ਦੇ ਰਿਹਾ कि 75 खालिस्तानी ऑन द रन हो सकता है उन्होंने अपना हुलिया भी बदल लिया हो कि भाई इन्ना खौफ पैदा करता है कि वो अपनी शक्लो सूरत विगाड़ के किते जिहड़े ने लुक गए ने और दूजे क्योंकि जिस क्राउड ਨੂੰ ਉਹਨਾਂ ਨੇ ਟਾਰਗੇਟ ਕੀਤਾ ਹੈ ਉਹ ਉਹਨਾਂ ਨੂੰ ਔਰ ਸਾਨੂੰ ਵੀ ਭੜਕਾਟ ਦੀ ਲਾਈਨ ਦੇਣ ਦੀ ਲਾਈਨ ਹੈ ਇਹੀ ਅਸੀਂ ਕੈਨੇਡਾ ਦੇ ਹਵਾਲੇ ਨਾਲ ਹਰਦੀਪ ਸਿੰਘ ਨਿੱਜਰ ਹੋਰਾਂ ਦੇ ਜੇ ਤੁਸੀਂ ਖਬਰਾਂ ਦਾ ਜਾਂ ਉੱਥੇ ਮੀਡੀਆ ਔਰ ਈਵਨ ਉਹਦੇ 'ਚ PTC ਵਰਗੇ ਜਾਂ ਰੋਜ਼ਾਨਾ ਸਪੋਕਸਮੈਨ ਜਿਹਨੂੰ ਸਿੱਖਾਂ ਦੇ ਪੈਸੇ ਨਾਲ ਉਹ ਸਿਰਫਿਰੀ ਜਿਹੀ ਜਿਹੜੀ ਆ ਉੱਥੇ ਬਿਠਾਈ ਹੋਈ ਹੈ ਨਿਮਰਤ ਕੌਰ ਔਰ ਕਿਸ ਕਿਸਮ ਦਾ ਇਹ ਕਰ ਰਹੇ ਨੇ ਉਹਦੇ 'ਚ ਵੀ ਆਤੰਕਵਾਦੀ ਕੌਣ ਪਿੱਛੇ ਇੱਧਰ ਉੱਧਰ ਉਹ ਸਾਰਾ ਜਿਹੜਾ ਉਹਨਾਂ ਦੀ ਲੈਂਗੁਏਜ ਉਹਨਾਂ ਦੀ ਜਿਹੜਾ ਉਹ ਸਾਰੀ ਬੋਲੀ ਜਿਹੜੀ ਹੈ ਉਹ ਵਰਤ ਰਹੇ ਨੇ ਸੋ ਅਸੀਂ ਬਹੁਤ ਸਾਰੇ ਵੀਰਾਂ ਭੈਣਾਂ ਦੀਆਂ ਕਾਲਾਂ ਵੀ ਨੇ ਇਸ ਦੇ ਉੱਤੇ ਕਿ ਭਾਈ ਇਹ ਜਿਹੜੀ ਇੱਕ ਨਵੀਂ ਸਿਚੁਏਸ਼ਨ ਡਿਵੈਲਪ ਹੋਈ ਹੈ ਇਸ ਦੇ ਉੱਤੇ ਗੰਭੀਰਤਾ ਨਾਲ ਵਿਚਾਰ ਕਰਨ ਦੀ ਲੋੜ ਹੈ ਆਪਣੀ ਸਟ੍ਰੈਟਜੀ ਵੀ ਹੋਏ ਔਰ ਸਾਨੂੰ ਬਾਹਰ ਨਿਕਲ ਕੇ ਦੇਖੋ ਹਰ ਚੀਜ਼ ਦਾ ਇੱਕ ਆਪਣਾ ਰੋਲ ਹੈ ਕੋਈ ਇਹ ਕਹੋ ਜੀ ਵਿਖਾਵੇ ਦਾ ਰੋਲ ਨਹੀਂ ਹੈ ਹਾਂ ਇੱਕ ਗੱਲ ਮੈਂ ਰਿਪੀਟਡਲੀ ਕਹਿਣਾ ਚਾਹੁੰਦਾ ਵੀ ਇੰਡੀਅਨ ਸਟੇਟ ਨੇ ਇਹਨਾਂ ਦਾ ਕਾਨੂੰਨ ਫਲਾਊਟ ਕੀਤਾ ਹੈ ਕੈਨੇਡਾ 'ਚ ਵੀ ਕੀਤਾ ਹੈ UK 'ਚ ਵੀ ਕੀਤਾ ਹੈ ਅਮਰੀਕਾ 'ਚ ਵੀ ਇਹਨਾਂ ਦੀ ਇੰਟਰਫੇਅਰੈਂਸ ਇਹਨਾਂ ਦੇ ਕੌਂਸੂਲੇਟ ਜਿਵੇਂ ਤੁਰੇ ਫਿਰਦੇ ਨੇ ਕਿਤੇ ਜੇ ਖਾਲੜੇ ਦੇ ਜਸਵੰਤ ਸਿੰਘ ਖਾਲੜਾ ਉਹਨਾਂ ਦੇ ਨਾਂ ਤੇ ਪਾਰਕ ਬਣਨਾ ਸੀ ਉੱਥੇ ਜਾ ਕੇ ਨੈਗੇਟ ਕਰ ਰਹੇ ਨੇ ਜੇ ਨਵੰਬਰ 84 ਦੀ ਸਿੱਖ ਨਸਲਕੁਸ਼ੀ ਦਾ ਮਤਾ ਕਨੈਟੀਕਟ ਜਾਂ ਦੂਸਰੀਆਂ ਅਸੈਂਬਲੀਆਂ 'ਚ ਹੋਣ ਦਾ ਹੁੰਦਾ ਹੈ ਉੱਥੇ ਜਾ ਕੇ ਇੰਟਰਫੀਅਰ ਕਰਦੇ ਨੇ ਸੋ ਇਹ ਰਿਪੀਟਡਲੀ ਵਿਦਨ ਅਸੀਂ ਸਟੇਟ ਡਿਪਾਰਟਮੈਂਟ ਨਾਲ ਵੀ ਮੀਟਿੰਗ ਸੀਕ ਕੀਤੀ ਹੈ ਉਹਨਾਂ ਦੇ ਨੋਟਿਸ 'ਚ ਵੀ ਲਿਆਉਣਾ ਜ਼ਰੂਰੀ ਹੈ ਪਰ ਇਸ ਗੱਲ ਨੂੰ ਜੋ ਭਾਈ ਹਰਦੀਪ ਸਿੰਘ ਨਿੱਜਰ ਦੀ ਕੁਰਬਾਨੀ ਹੈ ਕਿਉਂਕਿ ਕੁਰਬਾਨੀ ਇਹ ਬਿਲਕੁਲ ਵੈਲ ਵਿਦਨ ਦਾ ਲਾਅ 'ਚ ਰਹਿੰਦੇ ਆਪਣੀ ਗੱਲ ਕਰਨ ਦੀ ਹੈ ਉਹਦੇ ਲਈ ਕੈਂਡਲ ਲਾਈਟ ਵਿਜਲ ਹੁੰਦੇ ਨੇ ਉਹਨਾਂ ਦੇ ਉਸ ਦੇ ਨੂੰ ਹਾਈਲਾਈਟ ਕਰਨ ਦੇ ਲਈ ਜ਼ਾਹਰ ਹੈ ਜਦੋਂ ਉਹਨਾਂ ਦੀ ਉਹਦਾ ਸੰਸਕਾਰ ਔਰ ਅੰਤਮ ਅਰਦਾਸ ਹੋਏਗੀ ਥਾਂ ਥਾਂ ਤੇ ਉਹਨਾਂ ਨੂੰ ਯਾਦ ਵੀ ਕੀਤਾ ਜਾਣਾ ਚਾਹੀਦਾ ਅਵਤਾਰ ਸਿੰਘ ਖੰਡਾ ਉਹਨਾਂ ਦੇ ਹਵਾਲੇ ਨਾਲ ਵੀ ਕਿ ਭਾਈ ਇਹ ਤਾਂ 4 ਦਿਨ ਦਾ ਵਕਫਾ ਨਹੀਂ ਵਿੱਚ ਪਾਇਆ ਇੱਕ ਪਾਸਾ ਉਹ ਹੈ ਜਿਹਦੇ 'ਚ ਤੁਸੀਂ ਜਾਂ ਜਿਵੇਂ ਭਾਈ ਮਨਿੰਦਰ ਸਿੰਘ ਨੇ ਕਿਹਾ ਕਿ ਭਾਈ ਅਸੀਂ ਇਸ ਗੱਲ ਦਾ ਐਦ ਫਿਰ ਦੁਹਰਾਣਾ ਕਿ ਭਾਈ ਤੁਹਾਡੀਆਂ ਇਹ ਜਿਹੜੀਆਂ ਕਾਰਵਾਈਆਂ ਨੇ ਸਾਨੂੰ ਰੋਕ ਨਹੀਂ ਸਕ ਕਿਉਂਕਿ ਜਦੋਂ ਹਕੂਮਤਾਂ ਇਸ ਕਿਸਮ ਦਾ ਘਟੀਆ ਹਥਿਆਰ ਚੁਣਦੀਆਂ ਨੇ ਮਤਲਬ ਕੀ ਹੁੰਦਾ ਕਿ ਡਰ ਪੈਦਾ ਕੀਤਾ ਜਾਏ ਖੌਫ ਪੈਦਾ ਕੀਤਾ ਜਾਏ ਔਰ ਪਿੱਛੇ ਹਟਾ ਦਿੱਤਾ ਜਾਏ ਔਰ ਜਿਵੇਂ ਮੈਂ ਗੱਲ ਕੀਤੀ ਹੈ ਕਿ ਵੀ ਈਵਨ ਹੁਣ ਨਵਾਂ ਰਾਜ ਚੀਫ ਇਹ ਜਾਂਦਾ ਰਾਜ ਚੀਫ ਇਹ ਕਰਤੂਤ ਜੋ ਵੀ ਪਲੈਨਿੰਗ ਇਹਨਾਂ ਨੇ ਕੀਤੀ ਹੈ ਇਹਨਾਂ ਦਾ ਹੈਡ ਅਜੀਤ ਡੋਵਲ ਬਦਬੂਦਾਰ ਹਿੰਦੂ ਤੋਂ ਵੀ ਔਰ ਇਹ IPS ਆਫਿਸਰ ਰਵੀ ਸਿਨਹਾ ਅਪਾਇੰਟਡ ਰਾ ਚੀਫ सिन्हा a 1988 batch Indian Police Service officer of Chhattisgarh cadre is currently special secretary in the cabinet secretariat ਹੁਣ ਇਹ ਰਵੀ ਸਿਨਹਾ ਨੇ ਜਿਹੜਾ ਹੈ ਉਸ ਨੂੰ ਰਾਜ ਦਾ ਚੀਫ ਬਣਾਇਆ ਔਰ ਇਹ ਜਿਹੜੀਆਂ ਕਾਰਵਾਈਆਂ ਕਰਤੂਤਾਂ ਜੋ ਸਿੱਖਾਂ ਦੇ ਖਿਲਾਫ ਫਾਈਨਲ ਸੋਲੂਸ਼ਨ ਔਰ 19 ਮਾਰਚ ਤੋਂ ਇਹਨੂੰ ਸਮੰਤ ਕੁਮਾਰ ਗੋਇਲ ਜਿਹੜਾ ਰਾਜ ਦਾ ਜਿਹੜਾ ਕਿ ਹੁਣ ਜੂਨ 30 ਨੂੰ ਇਹਨੇ ਜਿਹੜਾ ਇਹਦੀ ਸਰਵਿਸ ਖਤਮ ਹੋਣੀ ਔਰ ਨਵਾਂ ਟੇਕ ਓਵਰ ਕਰ ਰਿਹਾ ਸੋ ਜ਼ਾਹਰ ਹੈ ਵੀ ਇਹ ਅਜੀਤ ਡੋਵਲ ਦੀ ਕਮਾਂਡ ਥੱਲੇ ਹੀ ਇਹ ਸਾਰਾ ਇਹੋ ਜਿਹੇ ਕਰਤੂਤਾਂ ਇਹ ਸਾਰੇ ਹੀ ਉਸ ਕਿਸਮ ਦੇ ਹਿੰਦੂ ਤੋਂ ਵੀ ਸਟੇਟਾਂ 'ਚੋਂ ਆਉਣ ਵਾਲੇ ਲੋਕ ਨੇ ਔਰ ਇਹ ਜਿਹੜਾ ਇਸ ਤੋਂ ਪਹਿਲਾਂ ਇਸ ਬੰਦੇ ਨੇ ਜੰਮੂ ਕਸ਼ਮੀਰ ਔਰ ਨਾਰਥ ਈਸਟ ਦੇ ਵਿੱਚ ਵੀ ਜਿਹੜਾ ਜਿਹਨੂੰ ਐਂਟੀ ਇਨਸਰਜੈਂਸੀ ਆਪਰੇਸ਼ਨ ਕੀਤੇ ਹੋਏ ਨੇ ਔਰ ਇਹਦੇ 'ਚ ਇੱਕ ਲਾਈਨ ਹੈ ਜਿਸ ਤੋਂ ਸਾਨੂੰ ਅੰਦਾਜ਼ਾ ਹੋ ਜਾਣਾ ਚਾਹੀਦਾ ਹੀ ਔਰ ਇਹ PTI ਦੀ ਨਿਊਜ਼ ਹੈ he takes over at a time when Sikh extremism is being propagated from some countries. So ਜਿਹੜੀ ਇਹ ਸਿਨਹਾ ਦੀ ਮੇਨ ਚੀਫ ਜਿਹੜੀ ਮੇਨ ਟਾਸਕ ਹੋਏਗੀ ਰਵੀ ਸਿਨਹਾ ਦੀ
ਡਾਇਸਪੋਰਾ ਸਿੱਖਾਂ ਨੂੰ ਸਾਇਲੈਂਟ ਕਰਨ। ਹੁਣ ਉਹਦਾ ਦੇ ਰਿਹਾ ਨੇ ਜੀ ਕੀ ਪ੍ਰਭਾਵ ਨੇ ਕਿਹਾ ਜਿਹੜਾ ਸਭ ਤੋਂ ਵੱਡਾ ਚੈਲੰਜ ਰਵੀ ਸਿਨਹਾ ਜਿਹੜਾ ਕਿ ਸਮੰਤ ਕੁਮਾਰ ਗੋਇਲ ਤੋਂ ਟੇਕ ਓਵਰ ਕਰ ਰਿਹਾ, ਉਹਦੇ ਸਾਹਮਣੇ ਸਭ ਤੋਂ ਵੱਡਾ ਚੈਲੰਜ ਹੈ ਹੀ ਟੇਕਸ ਓਵਰ ਐਟ ਅ ਟਾਈਮ ਵੈਨ ਸਿੱਖ ਐਕਸਟ੍ਰੀਮਿਜ਼ਮ ਇਜ਼ ਬੀਇੰਗ ਪ੍ਰੋਪੇਗੇਟਡ ਫਰੋਮ ਸਮ ਕੰਟਰੀਜ਼ ਕਿ ਜੀ ਸਿੱਖ ਆਤੰਕਵਾਦ ਔਰ ਇਹ ਉਹਦੇ ਸਾਹਮਣੇ ਚੈਲੰਜ ਹੈ। ਹੁਣ ਇਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਕਿ ਭਾਈ ਇਹ ਚੈਲੰਜ ਸਾਡੇ ਲਈ ਸਿੱਖ ਕੌਮ ਲਈ ਜਦੋਂ ਅਸੀਂ ਕਹਿੰਦੇ ਹਾਂ ਕਿ ਕੰਟੈਂਪਲੇਟ ਕਰਨ ਦਾ ਹੈ, ਵਿਚਾਰ ਕਰਨ ਦਾ ਹੈ, ਸਿਰ ਜੋੜ ਕੇ ਬਹਿਣ ਦਾ ਹੈ, ਔਰ ਇਹੀ ਜਦੋਂ ਪੰਜ ਪ੍ਰਵਾਨ ਪੰਜ ਪ੍ਰਧਾਨ ਅਸੀਂ ਕਹਿੰਦੇ ਹਾਂ ਤੇ ਇਹ ਕਨਸੈਪਟ ਹੀ ਇਹ ਹੈ ਕਿ ਪੰਚਾਂ ਕਾ ਗੁਰੂ ਏਕ ਧਿਆਨ, ਕਿ ਉਸ ਗੁਰੂ ਨੂੰ ਆਪਣੇ ਧਿਆਨ 'ਚ ਲਿਆ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਸਾਡੇ ਪਿਤਾ, ਮਾਤਾ ਸਾਹਿਬ ਕੌਰ ਵਾਸੀ ਆਨੰਦਪੁਰ ਦੇ ਆਪਣੀਆਂ ਜਥੇਬੰਦੀਆਂ ਦੇ ਲੇਬਲ ਬਾਹਰ ਛੱਡ ਕੇ, ਆਪਣੇ ਪ੍ਰੈਜੂਡਿਸ ਪਿੱਛੇ ਰੱਖ ਕੇ, ਆਪਣੇ ਵਿਤਕਰੇ ਛੱਡ ਕੇ, ਆਪਣੀਆਂ ਹੋਰ ਗੱਲਾਂ ਕਿਹਨੂੰ ਕੀ ਕਿਹਾ ਉਹਨੂੰ ਛੱਡ ਕੇ ਇਸ ਗੱਲ ਦੇ ਉੱਤੇ ਫੋਕਸ ਕਰੀਏ ਕਿ ਵੀ ਇਹ ਜਿਹੜਾ ਲੇਟੈਸਟ ਪੋਲੀਟੀਕਲ ਅਸੈਸੀਨੇਸ਼ਨਸ ਦਾ ਦੌਰ ਇਹਨਾਂ ਨੇ ਸ਼ੁਰੂ ਕੀਤਾ ਹੈ ਉਸ ਦੇ ਨਾਲ ਅਸੀਂ ਕਿਵੇਂ ਨਿਬੜਨਾ ਔਰ ਇਸ ਸਭ ਦੇ ਚਲਦਿਆਂ ਅਸੀਂ ਆਪਣੀ ਖਾਲਿਸਤਾਨ ਦੀ ਮੰਜ਼ਿਲ ਨੂੰ ਕਿਵੇਂ ਕਰੀਬ ਲਿਆਉਣਾ ਹੈ, ਕਿਸ ਉਦਮ ਤੇ ਰਾਜ ਮਿਲੇ ਸ਼ਤਰੂ ਤੇ ਸਭ ਹੋਵੇ ਮੀਤਾ। ਜੀ ਰਾਜ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ। ਸੋ ਥਲੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।